ਖਾਲਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 3 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698-73। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਅੱਜ ਅਰੇਨ ਕੀਤਾ ਗਿਆ ਕੋਰਟ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਮੈਂ ਇਹ ਨਾਟ ਗਿਲਟੀ ਪਲੀਡ ਕਰਦਾ ਹੈਗਾ। ਵਾਸ਼ਿੰਗਟਨ DC ਦੀ ਫੈਡਰਲ ਕੋਰਟ ਹਾਊਸ ਦੇ ਵਿੱਚ 4 ਕ੍ਰਿਮੀਨਲ ਚਾਰजेस, ਖਾਸ ਕਰਕੇ ਉਹਨਾਂ ਦੇ ਜਿਹੜੇ ਸਪੈਸ਼ਲ ਕਾਉਂਸਲ ਜੈਕ ਸਮਿਥ ਜੋ ਇਨਵੈਸਟੀਗੇਟ ਕਰ ਰਹੇ ਆ ਜਨਵਰੀ 6 ਵਾਲੀ ਇਨਸੀਡੈਂਟ ਤੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਲੈ ਕੇ ਚਾਰजेस ਇਹ ਲਾਏ ਗਏ ਸੀ। ਫੈਡਰਲ ਪ੍ਰੋਸੀਕਿਊਟਰਸ ਨੇ ਕਿਹਾ ਪ੍ਰੈਜ਼ੀਡੈਂਟ ਟਰੰਪ ਪਾਵਰ ਵਿੱਚ ਰਹਿਣਾ ਚਾਹੁੰਦਾ ਸੀ ਲੂਜ਼ ਕਰਨ ਤੋਂ ਬਾਅਦ ਵੀ ਜੋ ਇਲੈਕਸ਼ਨਸ ਹੋਈਆਂ ਸੀਗੀਆਂ। ਹਾਲਾਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ 2024 ਦੇ GOP ਦੀ ਜੋ ਕੈਂਡੀਡੇਟ ਆ ਉਹਦੇ ਫਰੰਟ ਰਨਰ ਹੈਗੇ ਆ। ਸੋ ਹੁਣ ਅਗਲੀ ਹੀਅਰਿੰਗ ਜੋ ਉਹਨਾਂ ਦੀ ਆ, ਕਹਿੰਦੇ ਵੀ ਉਹਨਾਂ ਦੇ ਫਿੰਗਰਪ੍ਰਿੰਟ ਵਗੈਰਾ ਲਏ ਗਏ, ਕੋਈ ਮਗ ਸ਼ਾਟ ਵਗੈਰਾ ਨਹੀਂ ਲਿਆ ਗਿਆ। ਤੇ ਅਗਲੀ ਜੋ ਉਹਨਾਂ ਦੀ ਹੀਅਰਿੰਗ ਆ ਉਹ ਅਗਸਤ 28 ਦੀ ਪਾਈ ਗਈ ਹੈਗੀ। 78 ਵੱਖ-ਵੱਖ ਚਾਰजेस ਫੇਸ ਕਰ ਰਹੇ ਨੇ ਇਸ ਟਾਈਮ ਰਿਪਬਲਿਕਨ ਪਾਰਟੀ ਦੇ ਮੇਨ ਕੰਟੈਂਡਰ। ਇਹ ਇੱਕ ਕਾਫੀ ਵੱਡੀ ਤੇ ਨਵੀਂ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੂਗੀ ਵੀ ਇੰਨੇ ਚਾਰजेस ਫੇਸ ਕਰਦਾ ਇਨਸਾਨ ਕੀ ਵਾਕਿਆ ਹੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਜਿਹੜਾ ਫਰੰਟ ਰਨਰ ਬਣਦਾ ਆ, ਜਾਂ ਕੁਝ ਹੋਰ ਉਸ ਦੇ ਨਾਲ ਵੀ ਹੋ ਸਕਦਾ ਆ। ਅਦਰਵਾਈਜ਼ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੀਆਂ ਇਲੈਕਸ਼ਨਸ ਦੇ ਵਿੱਚ ਜੇ ਤੁਸੀਂ ਕੋਈ ਚਾਰजेस ਫੇਸ ਕਰ ਰਹੇ ਹੋ ਤਾਂ ਸ਼ਾਇਦ ਇਲੈਕਸ਼ਨ ਰਨ ਵੀ ਕਰਨ ਦਿੱਤਾ ਜਾਂਦਾ ਹੈ ਜਾਂ ਨਹੀਂ ਵੀ ਰਨ ਕਰਨ ਦਿੱਤਾ ਜਾਂਦਾ। ਬਹੁਤ ਸਾਰੇ ਜਿਹੜੇ ਕ੍ਰਿਮੀਨਲੀ ਕਨਵਿਕਟਡ ਲੋਕ ਹੁੰਦੇ ਆ, ਉਹਨਾਂ ਨੂੰ ਵੋਟ ਪਾਉਣ ਦਾ ਵੀ ਅਧਿਕਾਰ ਜਿਹੜਾ ਆ ਉਹ ਖੋਹ ਲਿਆ ਜਾਂਦਾ ਆ। ਸੋ ਇਹ ਇੱਕ ਨਵੀਂ ਚੀਜ਼ ਜਿਹੜੀ ਆ ਅਮਰੀਕਾ ਦੇ ਇਲੈਕਸ਼ਨਸ ਦੇ ਇਤਿਹਾਸ ਦੇ ਵਿੱਚ ਚੱਲ ਰਹੀ ਆ। ਵੱਖ-ਵੱਖ 78 ਕਾਊਂਟਸ ਦੇ ਵਿੱਚ ਟਰੰਪ ਹੁਣਾਂ ਨੂੰ ਚਾਰਜ ਕੀਤਾ ਗਿਆ ਆ। ਸੋ ਕਹਿੰਦੇ ਵੀ ਅੱਜ ਬੜੇ ਸ਼ਾਂਤ ਜਿਹੜੇ ਉਹ ਨਜ਼ਰ ਆਏ, ਬਹੁਤੇ ਲੰਬੇ ਚੌੜੇ ਜਵਾਬ ਉਹਨਾਂ ਨੇ ਨਹੀਂ ਦਿੱਤੇ। ਕੋਰਟ ਰੂਮ ਦੇ ਵਿੱਚ ਕਹਿ ਸਕਦੇ ਹਾਂ ਵੀ ਠੰਡੇ ਹੀ ਉਹ ਬਹੁਤੇ ਅੱਜ ਨਜ਼ਰ ਆਏ ਆ। ਸੋ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਆ। 3 ਇੰਡਾਈਟਮੈਂਟ, 78 ਕੁੱਲ ਚਾਰजेस ਜਿਹੜੇ ਉਹ ਫੇਸ ਕਰ ਰਹੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਈ ਵਾਰੀ ਆਪਾਂ ਦੇਖਦੇ ਹਾਂ ਵੀ ਚਾਹੇ ਫੌਜ ਆ, ਆਰਮੀ ਆ, ਜਿਹੜੀ ਏਅਰ ਫੋਰਸ ਆ, ਨੇਵੀ ਆ, ਸਾਰਿਆਂ ਨੂੰ ਮਾਣ ਹੁੰਦਾ ਆ ਆਪਣੀਆਂ ਅਜਿਹੀਆਂ ਜਿਹੜੀਆਂ ਆ ਫੌਜੀ ਸ਼ਾਖਾਵਾਂ ਦੇ ਉੱਤੇ। ਪਰ ਅੱਜ ਅਮਰੀਕਾ ਦੇ ਵਿੱਚ 2 ਨੇਵੀ ਸੇਲਰਸ ਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਨਾਂ ਤੇ ਕਥਿਤ ਤੌਰ ਦੇ ਉੱਤੇ ਇਹ ਦੋਸ਼ ਨੇ ਵੀ ਉਹ ਚੀਨ ਦੇ ਲਈ ਜਸੂਸੀ ਕਰ ਰਹੇ ਸੀ। ਇਹਨਾਂ ਦੋਨਾਂ ਦੇ ਉੱਤੇ ਇਹ ਦੋਸ਼ ਲਗਾਏ ਗਏ ਆ ਵੀ ਪੈਸੇ ਦੀ ਖਾਤਰ, ਡਾਲਰਾਂ ਦੀ ਖਾਤਰ, ਕੈਸ਼ ਲਈ ਉਹਨਾਂ ਨੇ ਨੈਸ਼ਨਲ ਡਿਫੈਂਸ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਚੀਨ ਤੱਕ ਪਹੁੰਚਾਈ ਹੈਗੀ ਆ। ਸੋ ਜਿਨੈਚੂ ਪੈਟਰਿਕ ਵੀ 22 ਸਾਲਾਂ ਦਾ ਪੈਟੀ ਆਫਿਸਰ ਸੈਕੰਡ ਕਲਾਸ, ਇਸ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਉੱਤੇ ਐਸਪੀਨਾਜ ਦੇ ਚਾਰजेस ਆ ਉਹ ਲਗਾਏ ਹੈਗੇ ਆ। ਇਸੇ ਤਰੀਕੇ ਦੇ ਨਾਲ ਮੋਨਰੇ ਪਾਰਕ ਕੈਲੀਫੋਰਨੀਆ ਤੋਂ ਵੈਨ ਹੈਂਗ ਜ਼ਾਓ, ਇਹ ਵੀ ਪੈਟੀ ਆਫਿਸਰ, ਇਹਨਾਂ ਨੂੰ ਵੀ ਕੱਲ ਗ੍ਰਿਫਤਾਰ ਕੀਤਾ ਗਿਆ ਸੀ FBI ਤੇ NCIS ਦੇ ਜਿਹੜੇ ਏਜੰਟਸ ਆ ਉਹਨਾਂ ਦੇ ਦੁਆਰਾ। ਇਹਨਾਂ ਉੱਤੇ ਚਾਰजेस ਕੌਂਸਪੀਰੇਸੀ ਤੇ ਰਿਸ਼ਵਤ ਲੈਣ ਦੇ ਪਬਲਿਕ ਅਧਿਕਾਰੀ ਦੇ ਤੌਰ ਦੇ ਉੱਤੇ ਉਹ ਦੋਸ਼ ਲੱਗੇ ਆ। ਜ਼ਾਓ 26 ਸਾਲਾਂ ਦਾ, ਨੇਵਲ ਬੇਸ ਵੈਂਚੂਰਾ ਕਾਉਂਟੀ ਦੇ ਵਿੱਚ ਕੰਮ ਕਰਦਾ ਸੀ। ਐਕਟਿਵ US ਸਿਕਿਉਰਿਟੀ ਕਲੀਅਰੈਂਸ ਉਸ ਦੇ ਕੋਲ ਸੀਗੀ, ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਕਲਾਸੀਫਾਈਡ ਇਨਫੋਰਮੇਸ਼ਨ ਦਾ ਵੀ ਉਸ ਕੋਲ ਐਕਸੈਸ ਸੀਗਾ। ਇਹ ਚੀਨ ਦਾ ਹੀ ਜੰਮਿਆ ਸੀਗਾ ਪੈਟੀ ਆਫਿਸਰ ਵੀ, ਤੇ ਬਾਹਰ US ਦਾ ਸਿਟੀਜ਼ਨ ਹੈ। 2022 ਦੇ ਵਿੱਚ
ਬਣਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਸਨੇ ਜਿਹੜੇ ਆਪਣੇ ਹੈਂਡਲਰ ਆ ਉਸ ਨੂੰ ਇਨਫੋਰਮੇਸ਼ਨ ਵੀ ਦਿੱਤੀ ਹੈਗੀ ਆ। ਸੋ ਜਿਹੜੇ ਕਾਮਰੇਡ ਆ ਉਹ ਘੁਸਪੈਠ ਇਸ ਤਰੀਕੇ ਦੇ ਨਾਲ ਵੀ ਇਸ ਟਾਈਮ ਅਮਰੀਕਾ ਦੀਆਂ ਫੌਜਾਂ ਦੇ ਵਿੱਚ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਇੱਕ ਪੰਜਾਬੀ ਜਿਹੜਾ ਸਟੋਰ ਓਨਰ ਆ, ਉਸਨੇ ਜੋ ਕਾਲਾ ਲੁਟੇਰਾ ਆਇਆ ਸੀ ਕਾਲੇ ਮੂਲ ਦਾ, ਉਸ ਨੂੰ ਕਿਸ ਤਰ੍ਹਾਂ ਜਿਹੜਾ ਕੁੱਟਿਆ ਆ, ਉਹ ਹੁਣ ਅੱਜ ਅਮਰੀਕਾ ਦੇ ਜਿਹੜੇ ਮੇਜਰ ਨਿਊਜ਼ਲੈਟ ਆ ਉਹਨਾਂ ਦੀ ਫਰੰਟ ਦੇ ਉੱਤੇ ਨਿਊਜ਼ ਬਣੀ ਹੋਈ ਆ, ਚਾਹੇ ਉਹ ਯਾਹੂ ਆ, ਫੌਕਸ ਆ, CBS ਆ। ਸੋ ਯਾਹੂ ਨੇ ਤਾਂ ਹੈਡਿੰਗ ਇਹ ਲਾਇਆ ਵੀ ਸਿੱਖ ਸਟੋਰ ਓਨਰ ਗੋਜ਼ ਵਾਇਰਲ ਫॉर ਬੀਟਿੰਗ ਆਰਮ ਰੋਬਰ ਵਿਦ ਸਟਿਕ ਇਨ ਕੈਲੀਫੋਰਨੀਆ। ਸੋ ਲੱਕਲੀ ਕੀ ਆ ਵੀ ਬਹੁਤ ਸਾਰੇ ਜੋ ਰਿਸਪੌਂਡ ਕਰ ਰਹੇ ਆ ਉਹ ਇਹ ਕਹਿ ਰਹੇ ਆ ਵੀ ਵਧੀਆ ਕੀਤਾ, ਇਦਾਂ ਦੇ ਬੰਦੇ ਨਾਲ ਇਹੀ ਕਰਨਾ ਚਾਹੀਦਾ ਸੀ। ਬਿਲਕੁਲ ਇਹ ਜੋ ਆਮ ਬੰਦਾ ਜੇ ਤੁਹਾਡੇ ਘਰ ਦੇ ਵਿੱਚ ਇਦਾਂ ਆ ਕੇ ਚਾਕੂ ਨਾਲ ਤੁਹਾਨੂੰ ਡਰਾਉਂਦਾ, ਫਿਰ ਤੁਸੀਂ ਕੀ ਕਰਦੇ। ਸੋ ਇਹ ਵੀ ਪਤਾ ਲੱਗਿਆ ਵੀ ਇਹ ਜਿਹੜਾ ਸਟੋਰ ਹੈ ਇਹ 7-Eleven ਆ, ਤੇ 7-Eleven ਸਟਾਕਟਨ ਦੇ ਵਿੱਚ ਹੈਗਾ ਆ, ਸਟਾਕਟਨ ਕੈਲੀਫੋਰਨੀਆ ਦੇ ਵਿੱਚ ਆ। ਸੋ ਜਦੋਂ ਇਸ ਚੋਰ ਨੇ ਰੋਬਰ ਨੇ ਸਾਰੇ ਜੋ ਸਿਗਰਟਾਂ ਹੋਰ ਕਿੱਦਾਂ ਦਾ ਸਮਾਨ ਵੱਡੇ ਟਰੈਸ਼ ਕੈਨ ਚ ਪਾਇਆ, ਜਦੋਂ ਉਹ ਜਾਣ ਲੱਗਾ ਤੇ ਉਸ ਨੂੰ ਉਹਨੇ ਫੜ ਕੇ ਸਿੱਟ ਲਿਆ ਤੇ ਮੁੜ ਕੇ 24 ਦੇ ਕਰੀਬ ਜਿਹੜੇ ਡੰਡੇ ਆ ਉਹ ਉਸ ਦੇ ਮਾਲਕ ਨੇ ਉੱਥੇ ਮਾਰੇ। ਹਾਲਾਂਕਿ ਜੋ ਇੱਕ ਬੰਦਾ ਮੂਵੀ ਬਣਾ ਰਿਹਾ ਸੀ ਉਹਨੇ ਕਿਹਾ ਵੀ ਭਈ ਵੀ ਤੁਸੀਂ ਇੰਸ਼ੋਰੈਂਸ ਇੰਸ਼ੋਰੈਂਸ ਤੋਂ ਲੈ ਕਲੇਮ ਕਰ ਲਿਓ। ਰਹੇ ਹੋ, ਇਹਦਾ ਬਣਨਾ ਕੁਛ ਨਹੀਂ, ਪੁਲਿਸ ਨੇ ਆਣਾ ਨਹੀਂ ਹੈਗਾ। ਪਰ ਈਵਨ ਕਈ ਜਿਹੜੇ ਆ ਵੱਡੇ ਨਿਊਜ਼ਲੈਟ ਦੇ ਜਰਨਲਿਸਟ ਵੀ ਕਹਿ ਰਹੇ ਆ ਵੀ ਅਸੀਂ ਵਾਇਲੈਂਸ ਦੇ ਤਾਂ ਅਗੇਂਸਟ ਆ, ਪਰ ਜੋ ਇਹਨ ਕੀਤਾ ਸਟੋਰ ਓਨਰ ਨੇ ਉਹ ਕਰਨਾ ਹੀ ਚਾਹੀਦਾ ਸੀ, ਕਿਉਂਕਿ ਇਹ ਹੁਣ ਸਿਰ ਉੱਪਰੋਂ ਪਾਣੀ ਲੰਘ ਚੁੱਕਾ ਹੈਗਾ। ਸੋ ਵੱਡੀ ਹੈਰਾਨੀ ਦੀ ਗੱਲ ਆ ਵੀ ਬਹੁਤ ਸਾਰੇ ਜੋ ਲੋਕ ਆ ਕਮੈਂਟ ਪਾ ਰਹੇ ਯਾਹੂ ਨਿਊਜ਼ ਤੇ ਜਾਂ ਹੋਰ ਜਿੰਨੇ ਵੀ ਮੇਜਰ ਆਊਟਲੈਟ ਆ, ਉਹ ਕਹਿੰਦੇ ਆ ਵੀ ਹੁਣ ਪੁਲਿਸ ਵਾਲੇ ਕਹਿੰਦੇ ਆ ਉਹਨੀ ਅੱਜ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਨੀ ਸੀ ਸਟਾਕਟਨ ਵਾਲਿਆਂ ਨੇ, ਤੇ ਵੀ ਉਹਦੇ ਵਿੱਚ ਜੇ ਓਨਰ ਨੂੰ ਜਿਹੜਾ ਸਰਦਾਰ ਓਨਰ ਆ ਉਹਨੂੰ ਚਾਰਜ ਕੀਤਾ ਜਾਂਦਾ ਦੱਸੋ ਵੀ ਕੁੱਟਿਆ ਕਾਤੇ ਆ, ਤੇ ਅਸੀਂ ਲੀਗਲ ਫੀਸ ਪੇ ਕਰਨ ਲਈ ਪੈਸੇ ਤਿਆਰ ਆ। ਈਵਨ ਗੋ ਫੰਡਮੀ, ਕਈਆਂ ਨੇ ਕਿਹਾ ਵੀ ਗੋ ਫੰਡਮੀ ਦਾ ਪੇਜ ਅਸੀਂ ਸੈਟਅਪ ਕਰਾਂਗੇ, $100 ਅਸੀਂ ਇਸ ਓਨਰ ਨੂੰ ਦੇਵਾਂਗੇ। ਸੋ ਸਾਰੇ ਕਾਸੇ ਚ ਸਿੱਖਾਂ ਦੀ ਬੜੀ ਬਹਾਦਰੀ ਦੀਆਂ ਗੱਲਾਂ ਹੋ ਰਹੀਆਂ ਵੀ ਸਿੱਖ ਜਿਹੜੇ ਆ ਬੜੀ ਪਾਰਟੀ ਵੀ ਵਧੀਆ ਮਨਾਉਂਦੇ ਆ ਤੇ ਬੜੇ ਬਹਾਦਰ ਵੀ ਹੁੰਦੇ ਆ ਤੇ ਬੜੇ ਨਾਈਸ ਵੀ ਹੁੰਦੇ ਆ। ਪਰ ਜਦੋਂ ਤੁਸੀਂ ਇੰਨਾ ਧੱਕਾ ਕਰਦੇ ਹੈਗੇ ਵੀ ਸ਼ਰੇਆਮ ਦੋ ਬੰਦੇ ਕੰਮ ਕਰਦੇ ਉਹਨਾਂ ਦੇ ਸਾਹਮਣੇ ਵੱਡਾ ਸਾਰਾ ਟਰੈਸ਼ ਕੈਨ ਮਹਿੰਗਾ ਜਿਹੜਾ ਸਮਾਨ ਆ ਸਟੋਰ ਦਾ ਭਰ ਕੇ ਤੁਰਦੇ ਬਣੋ, ਤੇ ਫਿਰ ਉਹ ਫਿਰ ਕਹਿੰਦੇ ਵੀ ਜੋ ਉਹਨਾਂ ਨੇ ਕੀਤਾ ਆ ਸਟੋਰ ਉਹਨਾਂ ਨੇ ਉਹ ਵਧੀਆ ਕੰਮ ਕੀਤਾ, ਤੇ ਐਂਡ ਦੇ ਵਿੱਚ ਜਦੋਂ ਉਹ ਰੋਬਰ ਸੀ ਫਿਰ ਉਹ ਸਾਰੇ ਛਿੱਤਰ ਖਾ ਕੇ ਕਹਿੰਦਾ ਵੀ ਮੈਨੂੰ ਹੁਣ ਸੋਡਾ ਦੇ ਦਿਓ। ਉਹ ਕਹਿੰਦੇ ਨਹੀਂ ਸੋਡਾ ਨਹੀਂ ਦੇਣਾ, ਹੁਣ ਤੂੰ ਬਾਹਰ ਚੱਲ। ਹਾਂ ਵੇਖ ਲਓ, ਇਹ ਹੱਡ ਜਿਹੜੇ ਇਹਨਾਂ ਦੇ ਪੱਕੇ ਗੱਲਾਂ ਦਾ ਖਾ ਕੇ ਨਸ਼ੇੜੀਆਂ ਦੇ ਉਹ ਸੈੱਟ ਹੋਏ ਆ, ਇਹਨਾਂ ਨੂੰ ਹੁੰਦਾ ਹੀ ਜਿਹੜਾ ਕੁਛ ਨਹੀਂ ਆ। ਯੂ ਹੈਵ ਟੂ ਸਟੈਂਡ ਯੂਰ ਗਰਾਊਂਡ। ਇਵੈਂਚੁਅਲੀ ਬਾਟਮ ਲਾਈਨ ਜਿਹੜੀ ਇਹ ਆ, ਤੁਹਾਨੂੰ ਉਹ ਡਰਾ ਧਮਕਾ ਰਿਹਾ ਤੇ ਤੁਹਾਨੂੰ ਆਪਣੀ ਜਾਨ ਦੀ ਹਿਫਾਜ਼ਤ ਕਰਨ ਦਾ ਪੂਰਾ ਅਧਿਕਾਰ ਜਿਹੜਾ ਉਹ ਹੋਣਾ ਚਾਹੀਦਾ ਆ। ਪੁਲਿਸ ਦੇ ਹੱਥ ਵੱਜੇ ਆ, ਬੜਾ ਕੁਛ ਰੌਲਾ ਰੱਪਾ ਇਦਾਂ ਦਾ ਪੈ ਰਿਹਾ। ਇਦਾਂ ਦੀ ਹਰਜੋਤ ਸਿੰਘ ਜੀ ਹੋਰ ਤੁਹਾਨੂੰ ਆਪਣੇ ਸਰੋਤਿਆਂ ਨੂੰ ਖਬਰ ਦੱਸਦੇ ਜਾਈਏ, ਦਰਸ਼ਕਾਂ ਨੂੰ। ਪੋਰਟਲੈਂਡ ਓਰੇਗਨ ਤੋਂ ਆ ਰਹੀ ਆ, ਉੱਥੇ ਇੱਕ ਬੀਬੀ, ਉਸ ਦੇ ਉੱਤੇ ਕਿਸੇ ਇਦਾਂ ਹੀ ਹੋਮਲੈਸ ਨੇ ਹਮਲਾ ਕਰ ਦਿੱਤਾ। ਬੋਤਲ ਜਿਹੜੀ ਆ ਉਹ ਸਿਰ 'ਚ ਮਾਰ ਦਿੱਤੀ, ਉਹ ਫੱਟੜ ਥੋੜ੍ਹਾ ਜਿਹਾ ਹੋਈ। ਉਹਨੇ ਪੁਲਿਸ ਨੂੰ ਕਾਲ ਕੀਤੀ, 20 ਮਿੰਟ ਤੱਕ ਆਈ ਨਹੀਂ ਤੇ ਵਿਚਾਰੀ ਆਪ ਹੀ ਆਪਣੇ ਆਪ ਨੂੰ ਚੱਕ ਕੇ ਤੇ ਫਿਰ ਘਰ ਪਹੁੰਚ ਗਈ। ਉਹਨੇ ਆਪਣੀ ਜਿਹੜੀ ਕਥਾ ਆ ਉਹ ਬਾਅਦ ਦੇ ਵਿੱਚ ਆਨਲਾਈਨ ਦੱਸੀ। ਇਹ ਉਹੀ ਸ਼ਹਿਰ ਨੇ ਜਿਨ੍ਹਾਂ ਥਾਵਾਂ ਦੇ ਉੱਤੇ ਕਈ ਵਾਰੀ ਡੀਫੰਡ ਦਾ ਪੁਲਿਸ ਦਾ ਬਹੁਤ ਰੌਲਾ ਜਿਹੜਾ ਉਹ ਪੈਂਦਾ ਆ। ਪੁਲਿਸ ਦੇ ਬਜਟ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਟੌਤੀ, ਸਾਰੇ ਥਾਵਾਂ ਤੇ ਨਹੀਂ ਆਪਾਂ ਕਵਾਂਗੇ, ਕਈ ਥਾਵਾਂ ਦੇ ਉੱਤੇ ਕਟੌਤੀ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਪੈਂਦੀਆਂ ਆ। ਇਵੈਂਚੁਅਲੀ ਲਾ ਤਾਂ ਇਨਫੋਰਸ ਕਰਨੇ ਹੀ ਪੈਣੇ ਆ, ਤੇ ਲਾ ਬਣਾਉਣ ਵਾਲਿਆਂ ਨੂੰ ਭਾਈ ਦੇਖਣਾ ਪੈਣਾ ਆ। ਅਜਿਹੇ ਚੋਰਾਂ ਲਟੇਰਿਆਂ ਨੂੰ, ਸ਼ਦਾਈਆਂ ਨੂੰ ਇੰਨਾ ਕੁ ਜ਼ਿਆਦਾ ਆ ਉਹ ਖੁੱਲ੍ਹਾ ਵਾਤਾਵਰਨ ਨਾ ਦਿਓ ਵੀ ਉਹ ਆਮ ਲੋਕਾਂ ਦਾ ਜੀਵਨ ਜਿਹੜਾ ਆ ਉਹ ਬਹਾਲ ਕਰਨ। ਤੇ ਫਿਰ ਜੇ ਸਤੇ ਹੋਏ ਲੋਕ ਆਪਣੇ ਹੱਥ 'ਚ ਕਾਨੂੰਨ ਨੂੰ ਲੈਣਗੇ, ਫਿਰ ਤੁਸੀਂ ਕਹੋਗੇ ਵੀ ਆਹ ਤਾਂ ਸੁਸਾਇਟੀ ਦਾ, ਸਮਾਜ ਦਾ ਬੇੜਾ ਗਰਕ ਹੋ ਗਿਆ। ਪਰ ਇਹਦਾ ਪੁਆਇੰਟ ਲੱਭਣਾ ਪੈਣਾ ਵੀ ਇੱਥੇ ਤੱਕ ਨੌਬਤ ਕਿਉਂ ਆ ਰਹੀ ਆ। ਸੋ ਇਹਨਾਂ ਮੁੰਡਿਆਂ ਦੀ ਬੜੀ ਬਹਾਦਰੀ ਦੀ ਜਿਹੜੀ ਚਰਚਾ ਇਸ ਟਾਈਮ ਚੱਲ ਰਹੀ ਆ, ਤੇ ਇਹਨੂੰ ਦੇਖ ਕੇ ਬਾਕੀਆਂ ਨੂੰ ਵੀ ਜਿਹੜੇ ਚੋਰਾਂ ਲਟੇਰਿਆਂ ਨੂੰ ਥੋੜਾ ਸਬਕ ਮਿਲਣਾ ਚਾਹੀਦਾ ਆ ਵੀ ਭਾਈ ਇਹ ਡੰਡਾ ਕੋਟੀ ਕਈ ਵਾਰੀ ਨਾ ਇਹਨਾਂ ਹੁੰਦੀ ਆ ਭਜਾਉਣ ਦੇ ਲਈ। ਜੀ, ਅਗਲੀ ਖਬਰ ਵੱਲ ਚਲੀਏ। ਸੈਨੋਜ਼ੇ ਤੋਂ ਆ ਰਹੀ ਹੈ, ਜਿੱਥੇ $30,000 ਦੇ ਕਰੀਬ ਦੋ ਲੁਟੇਰਿਆਂ ਨੇ ਸੈਨੋਜ਼ੇ ਪੋਕਰ ਗੇਮ ਦੇ ਦੌਰਾਨ ਘਰ ਦੇ ਵਿੱਚੋਂ ਹੋਮ ਇਨਵੇਜਨ ਕਰਕੇ ਉਹ ਪੈਸੇ ਲੁੱਟ ਲਏ। ਸਰਜੈਂਟ ਹੋਰਹੇ ਗਾਰੀਵੇ
ਉਹਨਾਂ ਨੇ ਦੱਸਿਆ ਆ ਵੀ ਇਹ ਸਾਰਾ ਕੁਝ ਵਾਪਰਿਆ। ਇੱਕ 39 ਸਾਲਾਂ ਦਾ ਸੈਨੋ ਜਿਹਦਾ ਰੈਜ਼ੀਡੈਂਟ, ਉਸ ਨੂੰ ਅਰੈਸਟ ਕੀਤਾ ਗਿਆ ਜਿਹਦਾ ਨਾਂ ਅੰਖਾਓ ਲੈਡੋ ਕਰਕੇ ਦੱਸਿਆ ਗਿਆ, ਤੇ ਦੂਸਰਾ ਨਿਕੋਲਸ ਬੋਇਡ ਇਹਨੂੰ ਦੱਸਿਆ ਗਿਆ ਹੈਗਾ। ਕਹਿੰਦੇ ਵੀ 4000 ਬਲਾਕ ਆਫ ਐਮਬਰੋਸ ਕੋਰਟ ਦੇ ਵਿੱਚ ਇਹ ਘਟਨਾ ਵਾਪਰੀ ਸੀ। ਪੁਲਿਸ ਨੇ K9 ਨੂੰ ਯੂਜ਼ ਕੀਤਾ, ਜਿਹੜੇ ਉਹਨਾਂ ਦੇ ਕੁੱਤੇ ਹੁੰਦੇ ਆ, ਫਿਰ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਇਹ ਐਕਚੁਅਲੀ ਘਟਨਾ ਮਈ ਮਹੀਨੇ ਦੀ ਆ, ਪਰ ਹੁਣ ਉਹਨਾਂ ਦੇ ਉੱਤੇ ਜਿਹੜੇ ਆ ਚਾਰਜਸ ਲਾਏ ਗਏ ਹੈਗੇ ਆ ਵੀ ਹੋਮ ਦੇ ਵਿੱਚ, ਘਰ ਦੇ ਵਿੱਚ ਵੜ ਕੇ ਉੱਥੋਂ ਜਿਹੜੇ ਨਹੀਂ ਪੈਸੇ ਆ ਉਹ ਲੁੱਟੇ ਹੈਗੇ। ਜੀ, ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਇਹ ਚਰਚਾ ਦਾ ਵਿਸ਼ਾ ਬਣੀ ਆ ਵੀ ਇਸ ਟਾਈਮ ਛੱਲਾਂ ਜਿਹੜੀਆਂ ਆ, ਵੇਵਜ਼ ਆ, ਉਹ ਬਹੁਤ ਜ਼ਿਆਦੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ ਆ। ਨਵੀਂ ਰਿਸਰਚ ਕਹਿੰਦੀ ਆ ਵੀ ਧਰਤੀ ਦਾ ਤਾਪਮਾਨ ਵਧਣ ਦੇ ਕਰਕੇ ਇਹ ਜਿਹੜੀਆਂ ਬਿਗ ਵੇਵਜ਼ ਆ, ਇਹ ਹੁਣ ਹੋਰ ਵੀ ਜ਼ਿਆਦਾ ਕਾਮਨ ਹੁੰਦੀਆਂ ਜਾ ਰਹੀਆਂ। ਪਿਛਲੇ 90 ਸਾਲਾਂ ਦੇ ਇਤਿਹਾਸਿਕ ਡਾਟਾ ਦੇ ਵਿੱਚੋਂ ਇਹ ਪਤਾ ਲੱਗਾ ਆ ਵੀ ਵੇਵਜ਼ ਲਗਾਤਾਰ ਉੱਚੀਆਂ ਹੁੰਦੀਆਂ ਜਾ ਰਹੀਆਂ। ਇਸ ਟਾਈਮ ਐਵਰੇਜ ਜਿਹੜੀ ਆ ਉਹ 13 ਫੁੱਟ ਤੱਕ ਵੀ ਦੱਸੀ ਗਈ ਆ, ਯਾਨੀ ਕਿ 4 ਮੀਟਰ। ਇਹ ਕੈਲੀਫੋਰਨੀਆ ਦੇ ਕੋਸਟ ਦੇ ਉੱਤੇ ਹੁਣ ਕਾਮਨ ਹੁੰਦੀ ਆ। ਓਸ਼ਨੋਗ੍ਰਾਫਰ ਪੀਟਰ ਬ੍ਰੋਮਿਰਸਕੀ, ਇਹ ਜਿਹੜੇ ਸਕ੍ਰਿਪਸ ਇੰਸਟੀਟਿਊਸ਼ਨ ਆਫ ਓਸ਼ਨੋਗ੍ਰਾਫੀ ਆ, ਉਹਨਾਂ ਨੇ ਇਹ ਜਿਹੜਾ ਉਹ ਦੱਸਿਆ, ਉਹਨਾਂ ਨੇ ਐਨਾਲਾਈਜ਼ ਕੀਤਾ ਜਿਹੜਾ ਸੈਸਮਿਕ ਰੈਕਰਡਸ ਆ 1931 ਤੋਂ ਲੈ ਕੇ ਹੁਣ ਤੱਕ, ਤੇ ਉਹਦੇ ਵਿੱਚ ਇਹਨਾਂ ਨੇ ਇਹ ਕਹਿ ਲਓ ਵੀ ਇਹੀ ਨਤੀਜਾ ਜਿਹੜਾ ਆ ਉਹ ਕੱਢਿਆ ਹੈਗਾ ਆ। ਸੋ ਕਹਿੰਦੇ ਵੀ ਵਿੰਟਰ ਵੇਵ ਹਾਈਟਸ ਉਹ 1970 ਤੋਂ ਲੈ ਕੇ ਹੁਣ ਤੱਕ 1 ਫੁੱਟ ਹੋਰ ਉੱਚੀਆਂ ਹੋ ਚੁੱਕੀਆਂ ਆ, ਤੇ ਗਰਮੀਆਂ ਦੇ ਵਿੱਚ ਖਾਸ ਕਰਕੇ ਹੁਣ 13 ਫੁੱਟ ਦੀ ਉੱਚੀ ਛੱਲ ਵੀ ਜਿਹੜੀ ਆ ਉਹ ਮੋਰ ਆਫਨ ਜਿਹੜੀ ਆ ਉਹ ਦੇਖੀ ਜਾ ਰਹੀ ਆ। ਤੇ ਇਹ ਸਾਰੇ ਦਾ ਕਸੂਰ ਕਿਤੇ ਨਾ ਕਿਤੇ ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ ਉਸ ਉੱਤੇ ਕਰ ਰਹੇ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਸਿਟੀ ਮੈਨੇਜਰ ਨੂੰ ਸੈਕਰਾਮੈਂਟੋ ਦੀ ਸਿਟੀ ਕੌਂਸਲ ਨੇ ਹੁਣ ਪਾਵਰਸ ਦੇਤੀਆਂ ਵੀ ਭਾਈ ਸਾਡੇ ਵੀ ਹੁਣ ਹੱਥ ਖੜੇ ਆ, ਤੇ ਹੁਣ ਤੁਸੀਂ ਜਿੰਨੇ ਵੀ ਹੋਮਲੈਸ ਹੈਗੇ ਆ ਉਹਨਾਂ ਨੂੰ ਫੜ ਕੇ ਜਿਹੜੀ ਸੇਫ ਪਲੇਸ ਆ ਉੱਥੇ ਪੁੱਟ ਕਰ ਸਕਦੇ ਹੋ। ਸੈਕਰਾਮੈਂਟੋ ਦਾ ਏਰੀਆ ਹੋਮਲੈਸ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਮੈਸਅਪ ਹੋਇਆ ਸੀ, ਖਾਸ ਕਰਕੇ ਹਾਈਵੇ 80, ਹਾਈਵੇ 90 ਦੇ ਉੱਤੇ। ਤੇ ਸਿਟੀ ਕੌਂਸਲ ਨੇ ਟਿਊਜ਼ਡੇ ਨੂੰ ਜਿਹੜੀ ਮੀਟਿੰਗ ਹੋਈ ਆ ਉਹਦੇ ਦੌਰਾਨ ਮੈਨੇਜਰ ਨੂੰ ਦੱਸਿਆ ਵੀ ਤੁਹਾਡੇ ਕੋਲ ਹੁਣ ਪਾਵਰਸ ਹੈਗੀਆਂ ਆ, ਜਿਹਦੇ ਨਾਲ ਤੁਸੀਂ ਹੋਮਲੈਸ ਲੋਕਾਂ ਨੂੰ ਨੋਟਿਸ ਦੇ ਕੇ ਉੱਥੋਂ ਮੂਵ ਕਰ ਸਕਦੇ ਹੋ, ਤੇ ਜਿਹੜੀਆਂ ਜਗ੍ਹਾ ਬਣਾਈਆਂ ਉਹਨਾਂ ਦੇ ਰਹਿਣ ਲਈ ਉੱਥੇ ਪੁੱਟ ਕਰ ਸਕਦੇ ਹੋ। ਬਿਜ਼ਨਸ ਐਸੋਸੀਏਸ਼ਨਸ ਤੇ ਉਹ ਜਿਹੜੀਆਂ ਹੋਰ ਬਿਜ਼ਨਸਸ ਆ ਉਹ ਕਾਫੀ ਖੁਸ਼ ਆ ਇਹ ਤੋਂ, ਵੀ ਜੇ ਇਹ ਕੰਮ ਹੁੰਦਾ ਆ ਇਹਦੇ ਨਾਲ ਬਹੁਤ ਵਧੀਆ ਹੈ, ਸੋ ਅਸੀਂ ਬਿਜ਼ਨਸ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਨਹੀਂ ਤਾਂ ਆਪਾਂ ਦੇਖਦੇ ਹੀ ਆ ਸਟੋਰਾਂ ਦੇ ਆਲੇ ਦੁਆਲੇ ਟੈਂਟ ਲਾਏ ਹੋ ਆ, ਗੰਦ ਪਾਇਆ ਹੁੰਦਾ, ਤੇ ਉਹਦੇ ਨਾਲ ਜੋ ਕਸਟਮਰ ਆ ਉਹ ਸਟੋਰਾਂ ਦੇ ਉੱਤੇ ਨਹੀਂ ਜਾਂਦੇ ਹੈਗੇ। ਇਹ ਹੁਣ ਫਾਈਨਲੀ ਆਪਾਂ ਇਕੱਲਾ ਇਹ ਨਹੀਂ, ਆਪਾਂ ਕੁਝ ਦਿਨ ਪਹਿਲਾਂ ਬੇਕਰਸਫੀਲਡ ਵੀ ਗਏ ਸੀ, ਉੱਥੇ ਵੀ ਦੇਖਿਆ ਵੀ ਬਹੁਤ ਸਾਰੇ ਏਰੀਏ ਚੋਂ ਹੁਣ ਹੋਮਲੈਸਾਂ ਦੇ ਜੋ ਕੰਪਾਰਟਮੈਂਟਸ ਆ ਉਹਨਾਂ ਦੇ ਜਿਹੜੇ ਕੈਂਪ ਆ ਉੱਥੋਂ ਮੂਵ ਕੀਤੇ ਗਏ ਹੈਗੇ ਆ। ਸੋ ਇਹ ਇੱਕ ਵਧੀਆ ਸਟੈਪ ਹੁਣ ਜਿਹੜੀ ਆ ਇੱਥੇ ਦੀ ਸਰਕਾਰ ਉਹ ਲੈ ਰਹੀ ਆ। ਹਾਲਾਂਕਿ ਇਹਨਾਂ ਨੇ ਇਹ ਇੰਨਾ ਲੰਮਾ ਸਮਾਂ ਇਹ ਮੈਸ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ ਇਹਨਾਂ ਦਾ ਪੂਰਾ ਯੋਗਦਾਨ ਸੀਗਾ। ਜੀ, ਗਵਰਨਰ ਗੈਵਿਨ ਨਿਊਸਮ ਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਕਹਿੰਦੇ ਵੀ ਸ਼ਾਇਦ ਆਮੋ ਸਾਹਮਣੇ ਹੋ ਜਾਣ ਇੱਕ ਡਿਬੇਟ ਦੇ ਵਿੱਚ। ਕੈਲੀਫੋਰਨੀਆ ਦੇ ਗਵਰਨਰ ਨੇ ਫਲੋਰੀਡਾ ਦੇ ਗਵਰਨਰ ਨੂੰ ਕਈ ਵਾਰੀ ਇਹ ਆਖਿਆ ਵੀ ਆਓ ਮੇਰੇ ਨਾਲ ਜਿਹੜੀ ਬਹਿਸ ਕਰੋ, ਤੇ ਹੁਣ ਕਹਿੰਦੇ ਆ ਵੀ ਗਵਰਨਰ ਡਿਸੈਂਟਿਸ ਆ ਉਹ ਟੈਂਟਿਵਲੀ ਮੰਨ ਗਏ ਆ, ਐਗਰੀ ਕਰ ਗਏ ਆ ਡਿਬੇਟ ਦੇ ਲਈ। ਇਹ ਡਿਬੇਟ ਕਹਿੰਦੇ ਵੀ ਮੇਬੀ ਫੌਕਸ ਨਿਊਜ਼ ਦੇ ਦੁਆਰਾ ਹੋਸਟ ਕੀਤਾ ਜਾਊਗਾ। ਇਹ ਦੋਨੋਂ ਹੀ ਗਵਰਨਰ ਇੱਕ ਦੂਜੇ ਦੇ ਉੱਤੇ, ਇੱਕ ਦੂਜੇ ਦੀਆਂ ਸਟੇਟਸ ਦੇ ਉੱਤੇ ਨਿਸ਼ਾਨਾ ਜਿਹੜਾ ਆ ਉਹ ਸਾਧਦੇ ਰਹਿੰਦੇ ਆ। ਇਸ ਟਾਈਮ ਜੇ ਦੇਖਿਆ ਜਾਵੇ ਪੋਲੀਟੀਕਲ ਸਪੈਕਟਰਮ ਦੇ ਉੱਤੇ ਦੋਨੋਂ ਹੀ ਜਿਹੜੇ ਸੂਬੇ ਆ ਜਾਂ ਦੋਨੋਂ ਹੀ ਗਵਰਨਰ ਆ ਉਹ ਬਿਲਕੁਲ ਇੱਕ ਫਾਰ ਲੈਫਟ ਤੇ ਇੱਕ ਫਾਰ ਰਾਈਟ ਜਿਹੜੇ ਆ ਉਹ ਨਜ਼ਰ ਆਉਂਦੇ ਨੇ। ਸੋ ਹੁਣ ਇਹ ਜਿਹੜਾ ਸ਼ੋਅਡਾਊਨ ਦੋਨਾਂ ਦੇ ਦਰਮਿਆਨ ਜਿਹੜਾ ਹੋਊਗਾ ਕਾਫੀ ਰੋਚਕ ਹੋ ਸਕਦਾ ਆ। ਡਿਸੈਂਟਿਸ ਜਿਸ ਨੇ ਕੁਝ ਸਮਾਂ ਪਹਿਲਾਂ, ਮਹੀਨਾ ਪਹਿਲਾਂ ਐਲਾਨ ਕੀਤਾ ਵੀ ਉਹ ਰਿਪਬਲਿਕਨ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣਨ ਦੇ ਦਾਅਵੇਦਾਰ ਦੇ ਵਿੱਚ ਆ, ਹਾਲ ਦੀ ਘੜੀ ਉਸ ਦਾਅਵੇਦਾਰੀ ਦੀ ਤੇ ਫੂਕ ਉਸ ਦੀ ਕਾਫੀ ਜ਼ਿਆਦਾ ਨਿਕਲੀ ਹੋਈ ਆ।
ਮੇ ਵੀ ਉਹਨੂੰ ਲੱਗਦਾ ਵੀ ਸ਼ਾਇਦ ਨਿਊਸਮ ਦੇ ਨਾਲ ਬਹਿਸ ਕਰਕੇ ਉਸ ਦੇ ਵਿੱਚ ਉਹਨੂੰ ਕੋਈ ਨਾ ਕੋਈ ਪੋਲੀਟੀਕਲੀ ਵੀ ਫਾਇਦਾ ਹੋਊਗਾ। ਸੋ ਦੇਖੋ ਅੱਗੇ ਕਿਹੜੇ ਦਿਨ ਇਹ ਹੁੰਦੇ ਆ। ਕੱਲ ਡਿਸੈਂਟਸ ਐਗਰੀ ਕਰ ਗਏ ਸੀਗੇ ਸ਼ੌਨ ਹੈਨਟੀ ਦੇ ਨਾਲ ਗੱਲ ਕਰਦੇ ਹੋਏ, ਵੀ ਕਹਿੰਦੇ ਵੀ ਐਬਸੋਲੂਟਲੀ ਆਈ ਐਮ ਗੇਮ, ਜਸਟ ਟੈਲ ਮੀ ਵੈਨ ਐਂਡ ਵੇਅਰ, ਵੀ ਕਦੋਂ ਤੇ ਕਿੱਥੇ ਇਸ ਦੇ ਨਾਲ ਮੈਂ ਬਹਿਸ ਕਰਦਾ ਆ। ਸੋ ਹੁਣ ਲੋਕਾਂ ਨੂੰ ਇੰਤਜ਼ਾਰ ਰਹੇਗਾ। ਅਮਰੀਕਾ ਦਾ ਸਭ ਤੋਂ ਵੱਡਾ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ ਸੈਕਰਾਮੈਂਟੋ ਦੇ ਵਿੱਚ ਬਣਨ ਜਾ ਰਿਹਾ ਆ। ਸੈਕਰਾਮੈਂਟੋ ਇੰਟਰਨੈਸ਼ਨਲ 에ਅਰਪੋਰਟ ਦੇ ਲਾਗੇ ਵਾਟ ਈਵੀ ਜੋ ਇਹ ਕੰਪਨੀਆਂ ਹੈ, ਇਹਨਾਂ ਨੇ $40 ਮਿਲੀਅਨ ਕੰਸਟਰਕਸ਼ਨ ਦੇ ਲਈ ਆਲਰੇਡੀ ਰਿਸੀਵ ਕਰ ਰਹੇ ਆ। ਸੋ ਕਹਿੰਦੇ ਵੀ ਬਹੁਤ ਵੱਡੀ ਗਿਣਤੀ 'ਚ ਜਿਹੜੇ ਟਰੱਕਰਸ ਕੈਨੇਡਾ ਤੋਂ ਮੈਕਸੀਕੋ ਨੂੰ ਜਾਂਦੇ ਹੈਗੇ ਆ, ਆਪਾਂ ਦੇਖਦੇ ਸੈਕਰਾਮੈਂਟੋ ਵਿੱਚ ਹੀ, ਲਾਸ ਐਂਜਲਸ ਵਿੱਚ ਹੀ। ਸੋ ਇਹ ਬਹੁਤ ਏਰੀਆ ਉਹਨਾਂ ਦੇ ਲਈ ਬਹੁਤ ਵਧੀਆ ਰਹੂਗਾ ਆਪਣੇ ਟਰੱਕ ਚਾਰਜ ਕਰਨ ਦੇ ਲਈ। ਸਾਊਥ ਆਫ SMF ਅਲੋਂਗ ਇੰਟਰਸਟੇਟ 5 ਇੱਥੇ ਇਹ ਸਟੇਸ਼ਨ ਬਣਨ ਜਾ ਰਿਹਾ ਆ। ਸੈਕਰਾਮੈਂਟੋ ਕਾਉਂਟੀ ਵਾਟ ਈਵੀ ਇਨੋਵੇਟਿੰਗ ਫਰੇਟ ਟਰਮੀਨਲ, ਜਿਹਦੇ ਨਾਲ ਕਹਿੰਦੇ 90 ਹਾਈ ਪਾਵਰ CCS1 ਕਾਰਡਸ ਹੋਊਗੀਆਂ, 18 ਦੇ ਕਰੀਬ ਮੈਗਾਵਾਟ ਕਾਰਡਸ ਹੋਣਗੀਆਂ, 30 ਦੇ ਕਰੀਬ DC ਫਾਸਟ ਚਾਰਜਰ ਹੋਣਗੇ। ਪ੍ਰੋਜੈਕਟ ਦੀ ਟੋਟਲ ਕਾਸਟ $62 ਮਿਲੀਅਨ ਹੈ, 62 ਮਿਲੀਅਨ ਸੌਰੀ, ਤੇ $34 ਮਿਲੀਅਨ ਫੈਡਰਲ ਫੰਡਿੰਗ ਦਾ ਆ ਰਿਹਾ, $28 ਮਿਲੀਅਨ ਜਿਹੜਾ ਆ ਉਹ ਸੈਕਰਾਮੈਂਟੋ ਕਾਉਂਟੀ ਵੱਲੋਂ ਆ ਰਿਹਾ ਹੈਗਾ। ਸੋ ਇਹਦੇ ਨਾਲ ਕਹਿੰਦੇ ਜੌਬਸ ਵੀ ਕਾਫੀ ਕ੍ਰੀਏਟ ਹੋਣਗੀਆਂ, ਜਿਹੜੀ ਆਵਾਜ਼ ਆ ਉਹਦੀ ਵੀ ਜਿਹੜੀ ਰਿਡਕਸ਼ਨ ਹੋਊਗੀ, 에ਅਰ ਕੁਆਲਿਟੀ ਦਾ ਫਾਇਦਾ ਹੋਊਗਾ, ਰੋਡ ਸੇਫਟੀ 'ਚ ਫਾਇਦਾ ਹੋਊਗਾ, ਤੇ ਐਂਗਜ਼ਾਇਟੀ ਜੋ ਇਲੈਕਟ੍ਰਿਕ ਵਹੀਕਲ ਡਰਾਈਵਰਸ ਦੇ ਵਿੱਚ ਹੁੰਦੀ ਆ ਉਹ ਵੀ ਘਟੂਗੀ। 118 ਏਕੜ ਦਾ ਇਹ ਏਰੀਆ ਹੋਊਗਾ, ਕਾਫੀ ਵੱਡਾ ਏਰੀਆ ਆ। ਆਲਰੇਡੀ ਕਹਿੰਦੇ ਭਈ ਸੈਕਰਾਮੈਂਟੋ ਵਾਲੇ ਕਹਿ ਰਹੇ ਆ ਕਿ ਸੰਨ 2025 ਤਾਈਂ ਸਾਡੇ ਕੋਲ 75,000 ਦੇ ਕਰੀਬ ਇਲੈਕਟ੍ਰਿਕ ਵਹੀਕਲਸ ਆਉਣਗੀਆਂ, ਜਿਨ੍ਹਾਂ ਦੇ ਵਿੱਚ ਕਾਰਾਂ ਵੀ ਆ, ਟਰੱਕ ਵੀ ਆ। ਕੁਝ ਦਿਨ ਪਹਿਲਾਂ ਪੈਪਸੀ ਨੇ 18 ਦੇ ਕਰੀਬ ਟੈਸਲਾ ਦੇ ਸੈਮੀ ਟਰੱਕ ਖਰੀਦੇ ਹੈਗੇ ਆ। ਜੀ, ਰੀਡਲੀ ਦੀ ਗੈਰ ਕਾਨੂੰਨੀ ਲੈਬ, ਉਸ ਦੇ ਬਾਬਤ ਐਵਰੀਡੇ ਕੁਛ ਨਾ ਕੁਛ ਨਵਾਂ ਸਾਹਮਣੇ ਆਉਂਦਾ ਆ। ਕੱਲ ਆਪਾਂ ਦੱਸ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜੇ PPP ਲੋਨਸ ਵੀ ਮਿਲੇ, ਜਿਹੜੇ ਬਾਅਦ 'ਚ ਇਹਨਾਂ ਦੇ ਮਾਫ ਵੀ ਹੋ ਗਏ। ਇਹ ਜਿਹੜੀ ਫੈਸਿਲਿਟੀ ਆ, ਇਹ ਗੈਰ ਕਾਨੂੰਨੀ ਲੈਬ ਜਿੱਥੇ ਕੋਵਿਡ ਕਰੋਨਾ ਦੇ ਵਾਇਰਸ ਚੂਹਿਆਂ ਦੇ ਉੱਤੇ HIV ਤੇ ਹੋਰ ਕਈ ਤਰ੍ਹਾਂ ਦੇ ਡੇਂਜਰਸ ਵਾਇਰ ਦੇ ਨਾਲ ਲੈਸ ਕਰਕੇ ਸ਼ਾਇਦ ਛੱਡਣ ਦੀਆਂ ਤਿਆਰੀਆਂ ਸੀ, ਜਾਂ ਜੋ ਵੀ ਉਹ ਕਰ ਰਹੇ ਸੀ ਉਸ ਉੱਤੇ। ਯੂਨੀਵਰਸਲ ਮੈਡੀਟੈਕ ਤੇ ਪ੍ਰੈਸਟੀਜ ਬਾਇਓਟੈਕ ਇਸ ਫੈਸਿਲਿਟੀ ਨੂੰ ਪਿਛਲੇ ਮਹੀਨੇ ਸ਼ਟ ਡਾਊਨ ਕਰ ਦਿੱਤਾ ਗਿਆ ਸੀ। ਬਹੁਤ ਸਾਰੇ ਅਨਆਥੋਰਾਈਜ਼ਡ ਬਾਇਓਲੋਜੀਕਲ ਏਜੰਟਸ ਔਨ ਸਾਈਟ ਲੱਭੇ ਸੀਗੇ। ਰੀਡਲੀ ਦੇ ਜਿਹੜੇ ਸਿਟੀ ਮੈਨੇਜਰ ਆ, ਉਹਨਾਂ ਨੇ ਹੁਣ ਉਹਨਾਂ ਨੂੰ ਇਹ ਪਤਾ ਲੱਗਾ ਆ ਵੀ ਇਹ ਪਹਿਲਾਂ ਕੰਪਨੀ ਫਰੈਜ਼ਨੋ ਦੇ ਵਿੱਚ ਵੀ ਚੱਲਦੀ ਰਹੀ ਆ। ਸੋ ਹੁਣ ਫਰੈਜ਼ਨੋ ਦੇ ਅਧਿਕਾਰੀਆਂ ਨੇ ਇਸ ਕੰਪਨੀ ਦੀ ਟਾਈਮਲਾਈਨ ਜੋ ਫਰੈਜ਼ਨੋ ਦੇ ਵਿੱਚ ਰਹੇ ਆ ਉਹਦੇ ਬਾਰੇ ਦੱਸੀ ਆ। ਅਗਸਤ 2018 ਨੂੰ ਯੂਨੀਵਰਸਲ ਮੈਡੀਟੈਕ ਈਸਟ ਫੋਰਚੂਨ ਐਵੀਨਿਊ ਦੇ ਵਿੱਚ ਮੂਵ ਹੋਈ। 2 ਸਾਲਾਂ ਬਾਅਦ ਅਗਸਤ 2020 ਦੇ ਵਿੱਚ ਇੱਕ ਵਾਰੀ ਫਰੈਜ਼ਨੋ ਦੇ ਫਾਇਰ ਡਿਪਾਰਟਮੈਂਟ ਵਾਲੇ ਉੱਥੇ ਗਏ, ਉੱਥੇ ਅੱਗ ਲੱਗੀ ਸੀ, ਉਸ ਨੂੰ ਕਾਬੂ ਪਾਇਆ। ਡਿਪਾਰਟਮੈਂਟ ਨੇ ਦੇਖਿਆ ਵੀ ਉੱਥੇ ਬਗੈਰ ਕਿਸੇ ਇਜਾਜ਼ਤ ਤੋਂ ਲੈਬ ਦੀਆਂ ਵਾਲਸ ਆ, ਦੀਵਾਰਾਂ ਜਿਹੜੀਆਂ ਉਹਨਾਂ ਨੇ ਖੜੀ ਕੀਤੀਆਂ ਆ, ਅਨਪਰਮਿਟਡ ਇਲੈਕਟ੍ਰਿਕ ਵਾਇਰਿੰਗ ਹੋਈ ਆ, ਜਿਹੜੀ ਫਾਇਰ ਡੈਮੇਜ ਰਿਪੋਰਟ ਦੇ ਵਿੱਚ 2020 ਤੇ 2022 ਦੇ ਇਹ ਉਹ ਸਾਲ ਸੀ ਦੌਰਾਨ ਜਦੋਂ ਕੋਵਿਡ ਚਰਮ ਸੀਮਾ ਤੇ ਸੀ, ਪੈਂਡੈਮਿਕ ਚੱਲ ਰਹੀ ਸੀ। ਕਹਿੰਦੇ ਸਿਟੀ ਤੇ ਕਾਉਂਟੀ ਦੀਆਂ ਇੰਸਪੈਕਸ਼ਨ ਸਕੇਲ ਬੈਕ ਹੋ ਗਈਆਂ। ਸੋ ਉਹਨਾਂ ਨੂੰ 2 ਸਾਲਾਂ ਦੇ ਵਿੱਚ ਜੋ ਕੁਝ ਕਰਨ ਦਾ ਖੁੱਲਾ ਜਿਹੜਾ ਉਹ ਸਮਾਂ ਮਿਲ ਗਿਆ। ਸੋ ਨਵੰਬਰ ਦੇ ਵਿੱਚ ਪਿਛਲੇ ਸਾਲ ਕਈ ਇੰਸਪੈਕਸ਼ਨਸ ਹੋਈਆਂ। ਉਸ ਟਾਈਮ ਦੇ ਉੱਤੇ ਜਿਹੜੇ CEO ਸੀਗੇ ਯੂਨੀਵਰਸਲ ਦੇ, ਉਹਨਾਂ ਨੇ ਸਿਟੀ ਅਧਿਕਾਰੀਆਂ ਨੂੰ ਕਿਹਾ ਵੀ ਲੈਂਡਲੋਰਡ ਦੇ ਨਾਲ ਸਾਡੀ ਗੜਬੜ ਚੱਲ ਰਹੀ ਆ। ਸੋ ਉਹ ਫਿਰ ਉੱਥੋਂ ਛੱਡ ਗਏ ਦਸੰਬਰ ਦੇ ਵਿੱਚ, ਤੇ ਇਵੈਂਚੁਅਲੀ ਇਹ ਰੀਡਲੀ ਦੇ ਵਿੱਚ ਮੂਵ ਇਨ ਕਰ ਗਏ ਆ। ਸੋ ਹੁਣ ਸਿਟੀ ਵਾਲੇ ਕਹਿੰਦੇ ਆ ਵੀ ਸਾਨੂੰ ਹੁਣ ਜਿੰਨੀ ਦੇਰ ਤੱਕ ਅਧਿਕਾਰਤ ਪੇਪਰ ਵਰਕ ਨਹੀਂ ਮਿਲਦਾ, ਉਨੀ ਦੇਰ ਤੱਕ ਸਾਡੇ ਵੱਲੋਂ ਟਿੱਪਣੀ ਕਰਨੀ ਔਖੀ ਆ। ਪਰ ਓਵਰਆਲ ਇਵੈਂਚੁਅਲੀ ਜਿੰਨੇ ਤਾਂ ਗੈਰ ਕਾਨੂੰਨੀ ਕੰਮ ਕਰਨਾ ਉਹਨੇ ਤਾਂ ਚਲੋ ਕਰੀ ਜਾਣਾ ਆ, ਪਰ ਸਿਟੀ ਦੀ ਕਾਫੀ ਜ਼ਿਆਦਾ ਇਸ ਦੇ ਵਿੱਚ ਬਦਨਾਮੀ ਹੋ ਰਹੀ ਆ ਵੀ ਇੰਨਾ ਵੱਡਾ ਜਿਹੜੀ ਲੈਬ ਆ, ਇੰਨਾ ਕੁਛ ਉਹਦੇ ਵਿੱਚ ਪਿਆ ਸੀ, ਬਾਇਓਲੋਜੀਕਲ ਵੈਪਨਸ ਦੇ ਤੌਰ ਦੇ ਉੱਤੇ ਵੀ ਵਰਤਿਆ ਜਾ ਸਕਦਾ ਸੀਗਾ, ਤੇ ਉਹ ਕਿੱਦਾਂ ਜਿਹੜਾ ਇੰਨਾ ਕੁਛ ਹੁੰਦਾ ਰਿਹਾ। ਸੋ ਲੋਕਾਂ ਦੇ ਮਨਾਂ 'ਚ ਬਹੁਤ ਸਾਰੇ ਸਵਾਲ ਨੇ, ਜਿਨ੍ਹਾਂ ਦੇ ਜਵਾਬ ਅਜੇ ਜਿਹੜੇ ਭਵਿੱਖ ਦੇ ਗਰਭ 'ਚ ਨੇ। ਤੇ ਸਟਾਕ ਮਾਰਕੀਟ ਅੱਜ ਤੀਜੇ ਦਿਨ ਲਗਾਤਾਰ ਡਾਊਨ ਗਿਆ।
ਜੀ ਬਿਲਕੁਲ ਹਰਜੋਤ ਸਿੰਘ ਜੀ, ਜੇ ਆਪਾਂ ਮਾਰਕੀਟ ਦੇ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 67 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 35,215 ਤੇ ਬੰਦ ਹੋਇਆ। S&P 11 ਪੁਆਇੰਟ ਘਟ ਕੇ 4502, ਨੈਸਡੈਕ 14 ਪੁਆਇੰਟ ਘਟ ਕੇ 13,559 ਦੇ ਉੱਤੇ। ਸੋਨੇ ਦਾ ਭਾਅ $1971 ਪ੍ਰਤੀ ਆਉਂਸ, ਤੇਲ ਦੀ ਕੀਮਤ $82 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.18%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 29,213, ਅਥੀਰੀਅਮ $1837 ਦੇ ਬਰਾਬਰ ਰਿਹਾ। ਕਈ ਵੱਡੀਆਂ ਕੰਪਨੀਆਂ ਨੂੰ ਕਾਫੀ ਝਟਕਾ ਲੱਗਾ। ਕੁਆਲਕਾਮ ਚਿਪ ਮੇਕਿੰਗ ਕੰਪਨੀ ਜਿਹੜੀ ਟੈਲੀਫੋਨ 'ਚ ਲੱਗਦੇ ਆ, ਉਹ 8.2% ਲੂਜ਼ ਕੀਤਾ ਸਟਾਕ। ਪੇਪਾਲ ਨੇ 12.3% ਤੇ ਐਕਸਪੀਡੀਆ ਨੇ 16.4%। $1 ਦੇ ਬਰਾਬਰ ਇੰਡੀਆ ਦੇ $82.78 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $288.98 ਤੇ $1 ਦੇ ਬਰਾਬਰ ਕੈਨੇਡਾ ਦੇ $1.33। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।